1988 ਚ ਇਹਨਾਂ ਨੇ ਜਦੋਂ ਵਾਟਰ ਐਜ਼ ए ਵੈਪਨ ਇਸਤੇਮਾਲ ਕੀਤਾ, ਉਸ ਦੌਰ 'ਚ ਜਦੋਂ 4 ਦਿਨ ਲਗਾਤਾਰਤਾ ਨਾਲ ਮੀਂਹ ਪੈ ਰਿਹਾ ਸੀ, ਮੇਨ ਭਾਖੜਾ ਡੈਮ ਦੇ ਗੇਟ ਬਿਨਾਂ ਕਿਸੇ ਵਾਰਨਿੰਗ ਤੋਂ ਖੋਲ ਦਿੱਤੇ ਗਏ। ਜਦੋਂ ਇਹ ਅਚਾਨਕ ਹੜ੍ਹ ਦੀ ਲਪੇਟ 'ਚ ਲਿਆਂਦਾ ਗਿਆ ਤੇ ਪੰਜਾਬ ਦੇ 12,700 ਪਿੰਡਾਂ ਚੋਂ 9,000 ਪਿੰਡ ਹੜ੍ਹਾਂ ਦੀ ਮਾਰ ਥੱਲੇ ਆ ਗਏ ਸੀ। 2500 ਪਿੰਡ ਬਿਲਕੁਲ ਡੁੱਬ ਗਏ ਸੀ ਪਾਣੀ ਦੇ ਵਿੱਚ। ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ 8-8 ਫੁੱਟ ਪਾਣੀ ਜਿਹੜਾ ਆਇਆ ਔਰ ਹਜ਼ਾਰਾਂ ਲੋਕ ਮਾਰੇ ਗਏ, 1 ਲੱਖ ਤੋਂ ਜ਼ਿਆਦਾ ਡੰਗਰ ਮਾਰੇ। ਔਰ ਉਹ ਪੰਜਾਬ ਹੀ ਨਹੀਂ, ਈਵਨ ਲਾਹੌਰ ਦੀਆਂ ਸੜਕਾਂ ਦੇ ਉੱਤੇ ਵੀ ਜਾਂ ਗਲੀਆਂ 'ਚ ਵੀ 6-6 ਫੁੱਟ ਪਾਣੀ ਆ ਗਿਆ ਸੀ। ਬਲਰਾਮ ਜਾਖੜ ਨੇ ਕਿਹਾ ਸੀ ਹੈਲੀਕਾਪਟਰ ਦਾ ਦੌਰਾ ਕਰਕੇ ਕਿ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਅਗਲੀ ਫਸਲ ਬਹੁਤ ਚੰਗੀ ਹੋਈ। ਸੋ ਇਹ ਜ਼ਖਮਾਂ ਦੇ ਲੂਣ ਛਿੜਕਣ ਵਾਲੀ ਗੱਲ ਸੀ। ਇਹ ਸਤੰਬਰ ਦੇ ਮਹੀਨੇ 'ਚ ਹੜ੍ਹ ਲਿਆਂਦੇ ਜਾਂਦੇ ਨੇ, ਮਹੀਨਾ ਨਹੀਂ ਪੈਣ ਦਿੱਤਾ ਉਹਨਾਂ ਨੇ। ਉਹਨੂੰ BN ਸ਼ਰਮਾ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕਰਕੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਜੋ ਪਾਣੀ ਨੂੰ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਸਾਡੇ ਲੋਕਾਂ ਦੇ ਖਿਲਾਫ, ਉਸ ਦਾ ਬਦਲਾ ਲੈ ਲਿਆ। ਇੰਨੀ ਵੱਡੀ ਕੁਰਬਾਨੀ ਬਲਵਿੰਦਰ ਸਿੰਘ ਜਟਾਣਾ ਦੇ ਸੀ, ਜਿਹਦੇ ਫਿਰ ਟੱਬਰ ਨੂੰ, ਜਿਹਦੇ 'ਚ ਉਹਦੀ ਬਿਰਧ ਦਾਦੀ, ਛੋਟੀ ਭਤੀਜੀ 5 ਸਾਲ ਦੀ, ਦੂਜੀ ਸੁਮੇਧ ਸੈਣੀ ਦੇ ਉਹ ਪੂਲੇ ਨਿਹੰਗ ਨੇ ਜਿਹੜਾ ਉਹ ਸਾਰਾ ਘਰ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ ਸੀ। ਘਰ ਦੇ 8-9 ਜੀ ਸਾੜ ਦਿੱਤੇ। ਪਰ ਸਿੱਖ ਯਾਦਾਂ 'ਚ ਬਲਵਿੰਦਰ ਸਿੰਘ ਜਟਾਣਾ ਭੁੱਲਿਆ ਹੋਇਆ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸਮੇਂ ਜਿਹੜਾ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਆਪਾਂ ਯਾਦ ਕਰਵਾ ਰਹੇ ਹਾਂ ਕਿ 1988 ਦੇ ਵਿੱਚ ਜਦੋਂ ਕਿ ਜੁਝਾਰੂ ਲਹਿਰ ਸਿਖਰ ਵੱਲ ਵਧ ਰਹੀ ਸੀ, 22 ਤੋਂ 26 ਸਤੰਬਰ ਦੇ ਵਿਚਕਾਰਲੇ ਦਿਨਾਂ ਵਿੱਚ ਹੜ੍ਹਾਂ ਦੇ ਬਹਾਨੇ ਪਾਣੀ ਨੂੰ ਹਥਿਆਰ ਵਜੋਂ ਵਰਤਦਿਆਂ ਭਾਖੜਾ ਗੇਟ ਦੇ ਜਿਹੜੇ ਦਰਵਾਜ਼ੇ ਸੀ ਉਹ ਖੋਲ ਦਿੱਤੇ ਗਏ ਸਨ ਔਰ ਨਤੀਜੇ ਵਜੋਂ ਹਜ਼ਾਰਾਂ ਲੋਕ ਤੇ ਲੱਖਾਂ ਪਸ਼ੂ ਮਾਰੇ ਗਏ ਸਨ। ਸੋ ਇਸ ਦਾ ਬਦਲਾ ਲੈਂਦਿਆਂ ਜੁਝਾਰੂ ਯੋਧੇ ਸਰਦਾਰ ਬਲਵਿੰਦਰ ਸਿੰਘ ਜਟਾਣਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਚੇਅਰਮੈਨ ਜਨਰਲ BN ਸ਼ਰਮਾ ਨੂੰ ਸਜ਼ਾ ਜ਼ਾਬਤਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵਾਟਰ ਐਜ਼ ए ਵੈਪਨ, ਹੁਣ ਜਾਂ ਜਿਸ ਨੂੰ ਪਿਛਲੇ ਦਿਨਾਂ 'ਚ ਕਿਸੇ ਸਿੱਖ ਲੀਡਰ ਨੇ ਕਿਹਾ ਕਿ ਹਾਈਡਰੋ ਵਾਟਰ, ਵੈਸੇ ਪਾਣੀ ਨੂੰ ਹੀ ਹਾਈਡਰੋ ਕਹਿੰਦੇ ਨੇ, ਐਜ਼ ए ਵੈਪਨ ਜੀ। ਹੁਣ ਜੇ ਤੁਸੀਂ ਕਦੇ ਰਿਗਵੇਦ ਵਿਚਲਾ ਇੱਕ ਪਾਠ ਦੇਖੋ ਜਿਹਦੇ ਤੇ ਬੇਸ਼ੱਕ ਮਲਟੀਪਲ ਉਸ ਦੀਆਂ ਥਿਊਰੀਜ਼ ਨੇ, ਪਰ ਜਿਹੜੇ ਹਮਲਾਵਰਾਂ ਨੇ, ਐਰੀਅਨ ਆਪਣੇ ਆਪ ਨੂੰ ਕਹਿਣ ਵਾਲਿਆਂ ਨੇ, ਜਿਹੜੀ ਲੋਕਲ ਇੰਡਸ ਵੈਲੀ ਦੀ ਸਾਡੀ ਪੰਜਾਬ ਦੀ ਮੁੱਢਲੀ ਸੱਭਿਅਤਾ ਸੀ, ਮੁੱਢਲੀ ਤਹਿਜ਼ੀਬ ਸੀ, ਉਹਨੂੰ ਡਿਸਟਰੋਏ ਕੀਤਾ। ਤੇ ਉਹਨਾਂ ਨੇ ਇੱਕ ਤਰੀਕਾ ਜਿਹੜਾ ਹੈ ਉਹ ਇਹ ਵੀ ਜਿਹੜਾ ਉਸ ਰਿਗਵੇਦ ਦੇ ਵਿੱਚ ਹੀ ਮੈਂਸ਼ਨ ਹੈ ਕਿ ਦੁਸ਼ਮਣ ਨੂੰ ਮਾਰਨ ਦੇ ਲਈ ਉਸ ਨੂੰ ਜਿਹੜਾ ਜਲ ਪ੍ਰਵਾਹ ਕਰਨਾ, ਜਲ 'ਚ ਕਿ ਪਾਣੀ ਦੇ ਵਿੱਚ ਡੋਬ ਕੇ ਮਾਰਨਾ। ਸੋ ਇਹ ਵੀ ਵਾਟਰ ਐਜ਼ ए ਵੈਪਨ ਕਿਵੇਂ ਸੀ, ਕਿੱਥੇ ਹੋਇਆ, ਲੇਕਿਨ ਇਸ ਦਾ ਰੈਫਰੈਂਸ ਮਿਲਦਾ ਕਿ ਇਹ ਵੀ ਕੰਮ ਇਹਨਾਂ ਨੇ ਹੀ ਜਿਹੜਾ ਉਹ ਕੀਤਾ, ਕਿਉਂਕਿ ਸਬੂਤ ਵੀ ਮਿਟ ਜਾਂਦੇ ਨੇ। ਔਰ ਜੇ ਅਸੀਂ ਸਿੱਖ ਸੰਘਰਸ਼ ਦੇ ਹਵਾਲੇ ਨਾਲ ਦੇਖੀਏ ਕਿ ਇਹਨਾਂ ਨੇ ਕਿਵੇਂ ਜਿਹੜਾ ਉਹ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਵਾਟਰੀ ਗ੍ਰੇਵ ਦਿੱਤੀ। ਹੁਣ ਜਦੋਂ ਅਸੀਂ ਗ੍ਰੇਵ ਜਾਂ ਕਬਰ ਕਹਿੰਦੇ ਆ, ਉਹ ਤਾਂ ਜ਼ਾਹਰ ਹੈ ਦਫਨਾਇਆ ਜਾਂਦਾ ਹੈ, ਸ਼ਮਸ਼ਾਨ ਸਾੜਿਆ ਜਾਂਦਾ ਹੈ। ਪਰ ਜਦੋਂ ਨਾ ਤੁਸੀਂ ਕਿਸੇ ਨੂੰ ਜਿਹਨੂੰ ਤੁਸੀਂ ਮਾਰਿਆ, ਨਾ ਉਹਨੂੰ ਦਫਨਾਓ, ਨਾ ਉਸ ਨੂੰ ਤੁਸੀਂ ਸਾੜੋ, ਉਸ ਨੂੰ ਸਬੂਤ ਮਿਟਾਉਣ ਦੇ ਲਈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਕਿਲਿੰਗਸ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਦਰਿਆਵਾਂ 'ਚ ਰੋੜ ਦਿਓ, ਤੇ ਉਹਨੂੰ ਵਾਟਰੀ ਗ੍ਰੇਵ ਕਹਿੰਦੇ ਨੇ ਕਿ ਉਹਦੀ ਕਬਰ ਜਿਹੜੀ ਪਾਣੀ 'ਚ ਬਣਾਈ, ਪਾਣੀ ਦੇ ਵਿੱਚ ਤਾਂ ਕਬਰ ਨਹੀਂ ਬਣਦੀ ਹੈ। ਸੋ ਇਹੀ ਨਹੀਂ ਕਿ ਵੀ ਇਹ ਵਰਤਾਰਾ ਹਰੀਕੇ ਪੱਤਨ ਜਾਂ ਦੂਜੇ 1984 ਤੋਂ ਬਾਅਦ ਸ਼ੁਰੂ ਹੋਇਆ। ਅਸੀਂ ਬਿਟਵੀਨ 1980 ਐਂਡ 84 ਵੀ ਦੇਖਦੇ ਹਾਂ। ਔਰ ਇਸ ਦਾ ਜ਼ਿਕਰ ਜਦੋਂ ਅਸੀਂ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਦੇ ਉੱਤੇ ਉਸ ਦੇ ਐਲਾਨਨਾਮੇ ਨੂੰ ਪੜ੍ਹਿਆ ਸੀ, ਤੇ ਉਸ ਦੇ ਵਿੱਚ ਇਹ ਮੈਂਸ਼ਨ ਸੀ ਕਿ ਕਿਵੇਂ ਜਦੋਂ ਹੁਣ ਜਿਹੜੀ ਕੈਨਾਲ ਰਾਜਸਥਾਨ ਨੂੰ ਜਾਂਦੀ ਹੈ ਉਹਦੇ 'ਚ 82-83 ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ
ਜਿਹੜੀਆਂ ਪੰਜਾਬ ਚੋਂ ਗੁਜ਼ਰ ਕੇ ਰਾਜਸਥਾਨ 'ਚ ਜਾ ਰਹੀਆਂ ਸੀ ਕਿ ਰਾਜਸਥਾਨ ਸਰਕਾਰ ਨੇ ਮੰਗ ਕੀਤੀ ਸੀ ਕਿ ਭਾਈ ਇਹਨੂੰ ਰੋਕਿਆ ਜਾਏ ਤੁਹਾਡੀ ਸਾਈਡ ਤੇ, ਜਾਂ ਉਹਨਾਂ ਨੂੰ ਕ੍ਰਿਮੇਟ ਕਰਨ ਦੇ ਲਈ ਜਿਹੜਾ ਸਾਨੂੰ ਜਿਹੜਾ ਉਹ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਜਾਏ। ਅੱਛਾ। ਸੋ ਇਹ ਵਰਤਾਰਾ ਉਦੋਂ ਵੀ ਸ਼ੁਰੂ ਸੀ ਵਾਟਰੀ ਗ੍ਰੇਵਸ ਦਾ 1 to 1। ਫਿਰ ਪੋਸਟ 84 ਔਰ 84 88 ਦੇ ਵਿਚਾਲੇ ਤੱਕ ਅਸੀਂ ਪਹੁੰਚਦੇ ਹਾਂ, ਦੇਖਦੇ ਹਾਂ ਕਿ ਪ੍ਰੋਮੀਨੈਂਟ ਅਖਬਾਰ ਦਾ ਪਾਇਨੀਅਰ ਦਿੱਲੀ ਨੇ ਐਡੀਟੋਰੀਅਲ ਲਿਖਿਆ ਸੀ ਹੂ ਡੰਪਡ ਦਾ ਬਾਡੀਜ਼, ਔਰ ਉਹ ਪੰਜਾਬ ਦੇ ਕੈਨਾਲਸ ਦਾ ਜ਼ਿਕਰ ਸੀ ਕਿ ਕਿਵੇਂ ਮਾਰ ਕੇ ਜਿਹੜੀਆਂ ਡੈੱਡ ਬਾਡੀਜ਼ ਨੇ ਉਹਨਾਂ ਨੂੰ ਜਿਹੜਾ ਉਹ ਨਹਿਰਾਂ ਦੇ ਵਿੱਚ ਰੋੜ ਦਿੱਤਾ ਜਾਂਦਾ। ਔਰ ਇਹ ਆਮ ਸੀ ਜਦੋਂ ਅਸੀਂ ਅਜੀਤ ਸੰਧੂ ਜਾਂ ਇਹ ਸੁਮੇਧ ਸੈਣੀ ਔਰ ਇਸ ਲੈਵਲ ਦੇ ਜਿਹੜੇ ਕਾਤਲ ਇਜ਼ਹਾਰ ਆਲਮ ਇਹ ਜਦੋਂ ਟਾਰਚਰ ਕਰਦੇ ਸੀ ਤੇ ਨਾਲ ਕਹਿੰਦੇ ਸੀ ਕਿ ਭਾਈ ਹਰੀਕੇ ਦੀਆਂ ਮੱਛੀਆਂ ਬੜੀਆਂ ਭੁੱਖੀਆਂ ਨੇ, ਅੱਜ ਰਾਤ ਰੱਜ ਕੇ ਖਾਣਗੀਆਂ, ਮਤਲਬ ਇਹ ਹੈ ਵੀ ਅੱਜ ਰਾਤ ਨੂੰ ਮਾਰ ਕੇ ਅਸੀਂ ਸੁੱਟ ਦੇਣਾ ਦਰਿਆ ਉਸ ਨਹਿਰ ਦੇ ਵਿੱਚ। ਔਰ ਇਵੇਂ ਹੁੰਦਾ ਰਿਹਾ। ਲੇਕਿਨ ਇਹਦੇ ਬਾਵਜੂਦ ਜਿਹੜਾ ਕਲੈਕਟਿਵ ਪਨਿਸ਼ਮੈਂਟ ਦੇ ਤੌਰ ਤੇ ਵਾਟਰ ਐਜ਼ ਏ ਵੈਪਨ ਪੰਜਾਬ ਦੇ ਖਿਲਾਫ, ਔਰ ਖਾਸ ਤੌਰ ਤੇ ਕਿਉਂਕਿ ਸਟਰਗਲ ਸੀ ਸਿੱਖਾਂ ਦੇ ਖਿਲਾਫ ਇਸਤੇਮਾਲ ਕੀਤਾ ਗਿਆ, ਉਹ ਸੀ 22 ਤੋਂ 26 ਸਤੰਬਰ 1988। ਕਿਉਂਕਿ ਜਿਵੇਂ ਹੁਣ ਲਗਾਤਾਰਤਾ ਨਾਲ 3-4 ਦਿਨ ਮੀਂਹ ਪਿਆ, ਲੇਕਿਨ ਇਸ ਵਾਰ ਕਿਉਂਕਿ ਆਲਰੇਡੀ 1988 ਚ ਇਹਨਾਂ ਨੇ ਜਦੋਂ ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ, ਉਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮਿਸਟਰ BN ਸ਼ਰਮਾ ਸੀ, ਸਿਟਿੰਗ ਜਨਰਲ, ਲੈਫਟੀਨੈਂਟ ਜਨਰਲ, ਜਿਹੜਾ ਉਸ ਦਾ ਇੰਚਾਰਜ ਸੀ। ਔਰ ਇਹ ਬੜੀ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਕਿਸੇ ਹੋਰ, ਇਹ ਨਹੀਂ ਹੈ ਵੀ ਕਿਸੇ ਸਿੱਖ ਐਕਟਿਵਿਸਟ ਨੇ ਕਹੀ, ਉਸ ਦੌਰ 'ਚ ਜਦੋਂ 4 ਦਿਨ ਲਗਾਤਾਰਤਾ ਨਾਲ ਮੀਂਹ ਪੈ ਰਿਹਾ ਸੀ, ਮੇਨ ਭਾਖੜਾ ਡੈਮ ਦੇ ਗੇਟ ਬਿਨਾਂ ਕਿਸੇ ਵਾਰਨਿੰਗ ਤੋਂ ਖੋਲ ਦਿੱਤੇ ਗਏ। ਨਤੀਜੇ ਦੇ ਤੌਰ ਤੇ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ 8-8 ਫੁੱਟ ਪਾਣੀ ਜਿਹੜਾ ਆਇਆ ਔਰ ਹਜ਼ਾਰਾਂ ਲੋਕ ਮਾਰੇ ਗਏ, 1 ਲੱਖ ਤੋਂ ਜ਼ਿਆਦਾ ਡੰਗਰ ਮਾਰੇ। ਔਰ ਉਹ ਪੰਜਾਬ ਹੀ ਨਹੀਂ, ਈਵਨ ਲਾਹੌਰ ਦੀਆਂ ਸੜਕਾਂ ਦੇ ਉੱਤੇ ਵੀ ਜਾਂ ਗਲੀਆਂ 'ਚ ਵੀ 6-6 ਫੁੱਟ ਪਾਣੀ ਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਪ੍ਰੋਟੈਸਟ ਕੀਤਾ ਔਰ ਉਦੋਂ ਮੈਂ ਨਾਲ ਸੰਬੰਧਿਤ ਲਿਖਤ ਮੈਂ ਇਹ ਦੇਖ ਰਿਹਾ ਕਿ ਭਾਈ ਅੱਜ ਕਿਉਂਕਿ ਹੜ੍ਹਾਂ ਦੀ ਮਾਰਚ ਹੈ ਪੰਜਾਬ, ਔਰ ਜਦੋਂ ਅਸੀਂ 1988 ਦਾ ਜ਼ਿਕਰ ਕਰਦੇ ਤੇ ਫਿਰ ਠੀਕ 35 ਸਾਲ ਪਹਿਲਾਂ ਆਲਮੋਸਟ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ। ਔਰ ਇਹਦੇ 'ਚ ਉਹਨਾਂ ਨੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦਿੱਤੇ 2 ਡੈਮ, ਪੌਂਗ ਡੈਮ, ਹੁਣ ਇਸ ਗੱਲ ਦਾ ਧਿਆਨ ਰਹੇ 3 ਡੈਮ, 3 ਵੱਡੇ ਦਰਿਆਵਾਂ ਦੇ ਡੈਮ ਨੇ, ਸਤਲੁਜ ਦੇ ਉੱਤੇ ਭਾਖੜਾ ਹੈ, ਬਿਆਸ ਦੇ ਉੱਤੇ ਜਿਹੜਾ ਉਹ ਥੀ ਡੈਮ ਹੈ, ਬਿਆਸ ਦੇ ਉੱਤੇ ਥੀ ਹੈ, ਔਰ ਰਾਵੀ ਦੇ ਉੱਤੇ ਪੌਂਗ ਹੈ। ਜਾਂ ਇਹਨਾਂ ਦੇ ਇੱਕ ਦਾ ਜਿਹੜਾ ਸ਼ਾਇਦ ਪੌਂਗ ਜਾਂ ਥੀ 'ਚ ਮੈਂ ਭੁਲੇਖਾ ਕਰ ਰਿਹਾ ਹਾਂ, ਪਰ ਇਹ ਇੱਕ ਬਿਆਸ ਇੱਕ ਰਾਵੀ ਦੇ ਉੱਤੇ। ਉਹਨਾਂ ਨੇ ਨਾ ਕੋਈ ਪਿੰਡਾਂ ਨੂੰ ਵਾਰਨਿੰਗ ਦਿੱਤੀ, ਨਾ ਪਿੰਡਾਂ ਦੀ ਇਵੈਕੂਏਸ਼ਨ। ਇਸ ਵਾਰ ਤਾਂ ਦਬਾਅ ਸੀ, ਅਕਸੀ ਆਲਰੇਡੀ 88 ਚ ਉਹਦੀ ਸਜ਼ਾ ਦਿੱਤੀ ਹੋਈ ਸੀ, ਇਸ ਲਈ ਇਵੈਕੂਏਸ਼ਨ ਕਰਨ ਜਾਂ ਦੂਜੇ ਵਾਰਨਿੰਗ ਦਿੰਦੇ ਰਹੇ। ਲੇਕਿਨ ਇਹਨਾਂ 'ਚ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਲਈ ਜਦੋਂ ਇਹ ਅਚਾਨਕ ਹੜ੍ਹ ਦੀ ਲਪੇਟ 'ਚ ਲਿਆਂਦਾ ਗਿਆ ਤੇ ਪੰਜਾਬ ਦੇ 12,700 ਪਿੰਡਾਂ 'ਚੋਂ 9,000 ਪਿੰਡ ਹੜ੍ਹਾਂ ਦੀ ਮਾਰ ਥੱਲੇ ਆ ਗਏ ਸੀ। 2500 ਪਿੰਡ ਬਿਲਕੁਲ ਡੁੱਬ ਗਏ ਸੀ ਪਾਣੀ ਦੇ ਵਿੱਚ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਲੋਕ ਮਾਰੇ ਗਏ ਸੀ, ਕਈਆਂ ਨੇ ਜਾਨਾਂ ਬਚਾਈਆਂ, ਦਰਖਤਾਂ ਦੇ ਉੱਤੇ ਚੜ੍ਹੇ ਹੋਏ ਨੇ ਔਰ ਦੂਜੇ ਤੱਕ। ਔਰ 22 ਸਤੰਬਰ ਤੋਂ 28 ਸਤੰਬਰ ਦੌਰਾਨ ਭਾਖੜਾ ਡੈਮ ਚੋਂ 4 ਲੱਖ ਕਿਊਸੈਕ ਪਾਣੀ ਛੱਡਿਆ ਗਿਆ ਸੀ। ਪੌਂਗ ਡੈਮ ਤੋਂ 7 ਲੱਖ ਕਿਊਸੈਕ ਪਾਣੀ ਛੱਡਿਆ ਗਿਆ ਸੀ ਔਰ 10 ਫੁੱਟ ਉੱਚੀ ਪਾਣੀ ਦੀ ਕੰਧ ਪੰਜਾਬ ਦੇ ਉੱਤੇ ਫਿਰ ਗਈ ਸੀ। 10-10 ਫੁੱਟ ਪਾਣੀ ਜਿਹੜਾ, ਹੁਣ 10 ਫੁੱਟ ਤੁਸੀਂ ਦੇਖੋ ਬੰਦੇ ਦਾ ਕੱਦ ਐਵਰੇਜ 5.5 ਪੌਣੇ 6 ਫੁੱਟ ਹੁੰਦਾ, 10 ਫੁੱਟ ਤੋਂ ਅੰਦਾਜ਼ਾ ਲਾਓ ਕਿ ਭਾਈ ਕਿੰਨਾ ਪਾਣੀ ਜਿਹੜਾ। ਔਰ ਇਹ ਵੀ ਉਦੋਂ ਕਿਹਾ ਗਿਆ ਸੀ ਕਿ ਜੀ ਕਿਉਂਕਿ ਬਹੁਤ ਸਾਰੇ ਜੁਝਾਰੂਆਂ ਦੇ ਹਥਿਆਰ, ਕੋਈ ਜ਼ਮੀਨਦੋਜ਼ ਸੀ, ਕੋਈ ਜਦੋਂ ਸਾਰਾ ਪਾਣੀ ਨਾਲ ਕਰ ਦਿੱਤਾ ਕਿ ਜੀ ਹਥਿਆਰ ਵੀ ਸਾਰੇ ਡਿਸਟਰੋਏ ਕਰਤੇ। ਔਰ ਹੋਇਆ ਵੀ ਇਵੇਂ। ਔਰ ਜਿਹੜੀ ਇਹ ਚੀਜ਼ ਕਿਤੇ ਪਈ ਹੁੰਦੀ, ਜਦੋਂ ਰੁੜ ਗਈ, ਕੋਈ ਚੀਜ਼ ਰੁੜ ਕੇ 4 ਮੀਲ ਇੱਧਰ ਚਲੀ ਗਈ, ਉੱਧਰ ਚਲੀ ਗਈ, ਪਰ ਬਿਨਾਂ ਇਹ ਪਰਵਾਹ ਕੀਤੇ ਕਿ ਹਜ਼ਾਰਾਂ ਲਾਈਵਸ, ਇਨਸਾਨੀ ਜ਼ਿੰਦਗੀਆਂ ਔਰ 1 ਲੱਖ ਤੋਂ ਜ਼ਿਆਦਾ ਪਸ਼ੂ। ਹੁਣ ਵੀ ਕੁਝ ਪਿਕਚਰ ਸੀ ਪਸ਼ੂਆਂ ਦੀਆਂ, ਵਿਚਾਰੇ ਰੱਸੇ ਨਹੀਂ ਖੋਲੇ ਗਏ ਤੇ ਉਹਨਾਂ 'ਚ ਉਹ ਮਰੇ ਹੋਏ ਨੇ। ਸੋ ਇਸ ਸਾਰੇ ਦੇ ਵੇਲੇ
ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਦਾ ਮੁਖੀ ਜਿਹੜਾ ਜਨਰਲ BN ਸ਼ਰਮਾ ਸੀ, ਔਰ ਜਦੋਂ ਉਹਨਾਂ ਨੇ ਪੰਜਾਬ ਨੂੰ ਇਸ ਲੈਵਲ ਦੇ ਉੱਤੇ ਵਾਟਰ ਐਜ਼ ਏ ਵੈਪਨ ਇਸਤੇਮਾਲ ਕਰਕੇ ਸਜ਼ਾ ਦਿੱਤੀ, ਤੇ ਉਸ ਵੇਲੇ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਸੀ ਔਰ ਬਲਰਾਮ ਜਾਖੜ ਸੈਂਟਰਲ ਮਿਨਿਸਟਰ ਸੀ, ਔਰ ਉਹਨੇ ਹੈਲੀਕਾਪਟਰਾਂ ਇੱਕ ਦੌਰਾ ਰਾਜੀਵ ਗਾਂਧੀ ਨੇ ਵੀ ਕੀਤਾ, ਇੱਕ ਉਹਨਾਂ ਨੇ ਵੀ ਕੀਤਾ, ਔਰ ਭਜਨ ਲਾਲ ਨੇ ਕਿਹਾ ਸੀ ਕਿ ਜੀ ਇਹ ਭਾਵੇਂ ਅੱਜ ਥੋੜਾ ਜਿਹਾ ਨੁਕਸਾਨ ਹੋਇਆ ਪਰ ਇਹਦਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ। ਦੇਖੋ ਕਿਉਂਕਿ ਜਿਹੜਾ ਉਹ ਪੰਜਾਬ ਜਿਹੜਾ ਪਾਣੀ ਧਰਤੀ ਦੇ ਵਿੱਚੋਂ ਪਾਣੀ ਦਾ ਲੈਵਲ ਅੱਪ ਜਾਏਗਾ। ਔਰ ਇਸੇ ਤਰ੍ਹਾਂ ਜਿਹੜਾ ਇਹਨੇ ਬਲਰਾਮ ਜਾਖੜ ਨੇ ਕਿਹਾ ਸੀ ਹੈਲੀਕਾਪਟਰ ਦਾ ਦੌਰਾ ਕਰਕੇ ਕਿ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਅਗਲੀ ਫਸਲ ਬਹੁਤ ਚੰਗੀ ਹੋਈ। ਸੋ ਇਹ ਜ਼ਖਮਾਂ ਦੇ ਨੂਨ ਛਿੜਕਣ ਵਾਲੀ ਗੱਲ ਸੀ। ਔਰ ਇਸ ਮੁੱਦੇ ਦੇ ਉੱਤੇ ਕਿਉਂਕਿ ਦੋ ਰਾਵਾਂ ਇੱਕਦਮ ਪੈਦਾ ਹੋ ਜਾਂਦੀਆਂ ਨੇ ਕਿ ਜੀ ਕੁਦਰਤੀ ਆ ਗਏ, ਮੀਂਹ ਪੈ ਗਏ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਦੀ ਇੱਕ ਕਮੇਟੀ ਬਣੀ ਸੀ ਕਿ ਵੀ ਕੀ ਇਹ ਜੋ ਲਿਆਂਦੇ ਗਏ ਹੜ੍ਹ ਪੰਜਾਬ ਦੇ ਵਿੱਚ ਭਾਖੜਾ ਔਰ ਪੌਂਗ ਡੈਮ ਦੇ ਗੇਟ ਖੋਲ ਕੇ ਕੀ ਇਹ ਨੈਚੁਰਲ ਸੀ ਜਾਂ ਬਿਨਾਂ ਵਾਰਨਿੰਗ ਤੋਂ ਜਾਂ ਇਹ ਸਾਜ਼ਿਸ਼ ਦਾ ਹਿੱਸਾ ਸੀ। ਔਰ ਇਹ ਬਿਨਾਂ ਵਾਰਨਿੰਗ ਤੋਂ, ਔਰ ਉਹਨਾਂ ਨੇ ਇਹੀ ਕਨਕਲੂਡ ਕੀਤਾ ਸੀ ਕਿ ਸਾਜ਼ਿਸ਼ ਦਾ ਹਿੱਸਾ ਸੀ। ਔਰ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਬੀਤੇ ਕੱਲ 10 ਜੁਲਾਈ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ, ਬਿਲਕੁਲ ਉਹਨਾਂ ਦਾ ਜਨਮ ਦਿਨ ਸੀ। ਇਹ ਉਹੀ ਭਾਈ ਬਲਵਿੰਦਰ ਸਿੰਘ ਜਟਾਣਾ ਯੋਧਾ ਹੈ ਜਿਨੇ ਫਿਰ ਇਹ ਦੇਖਦੇ ਆ ਕਿ ਵੀ ਇਹਨਾਂ ਨੇ ਸਾਡੇ ਹਜ਼ਾਰਾਂ ਲੋਕ, ਲੱਖਾਂ ਪਸ਼ੂ ਔਰ ਕਈ ਹਜ਼ਾਰ ਕਰੋੜ ਦੀ ਤਬਾਹੀ ਕਰਕੇ ਸਾਨੂੰ ਕਹਿੰਦੇ ਸੀ ਵੀ ਕਿਸਾਨ ਬਹੁਤ ਖੁਸ਼ ਨੇ। ਇਸ ਜਨਰਲ BN ਸ਼ਰਮਾ ਨੂੰ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ। ਤੇ ਫਿਰ ਚੰਡੀਗੜ੍ਹ ਦੇ 35 ਸੈਕਟਰ 'ਚ ਦੀਵਾਲੀ ਦੇ ਨੇੜੇ ਤੇੜੇ ਅਕਤੂਬਰ, ਕਿਉਂਕਿ ਸਤੰਬਰ ਦੇ ਮਹੀਨੇ 'ਚ ਹੜ੍ਹ ਲਿਆਂਦੇ ਜਾਂਦੇ ਨੇ, ਮਹੀਨਾ ਨਹੀਂ ਪੈਣ ਦਿੱਤਾ ਉਹਨਾਂ ਨੇ, ਉਹਨੂੰ BN ਸ਼ਰਮਾ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕਰਕੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਜੋ ਪਾਣੀ ਨੂੰ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਸਾਡੇ ਲੋਕਾਂ ਦੇ ਖਿਲਾਫ, ਉਸ ਦਾ ਬਦਲਾ ਲੈ ਲਿਆ। ਹੁਣ ਇੰਨੀ ਵੱਡੀ ਕੁਰਬਾਨੀ ਬਲਵਿੰਦਰ ਸਿੰਘ ਜਟਾਣਾ ਦੇ ਸੀ, ਜਿਹਦੇ ਫਿਰ ਟੱਬਰ ਨੂੰ, ਜਿਹਦੇ 'ਚ ਉਹਦੀ ਬਿਰਧ ਦਾਦੀ, ਛੋਟੀ ਭਤੀਜੀ 5 ਸਾਲ ਦੀ, ਦੂਜੀ ਸੁਮੇਧ ਸੈਣੀ ਦੇ ਉਹ ਪੂਲੇ ਨਿਹੰਗ ਨੇ ਜਿਹੜਾ ਉਹ ਸਾਰਾ ਘਰ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ ਸੀ। ਘਰ ਦੇ 8-9 ਜੀ ਸਾੜ ਦਿੱਤੇ ਸੀ। ਪਰ ਸਿੱਖ ਯਾਦਾਂ 'ਚੋਂ ਬਲਵਿੰਦਰ ਸਿੰਘ ਜਟਾਣਾ ਭੁੱਲਿਆ ਹੋਇਆ ਸੀ, ਕਿਉਂਕਿ ਜਦੋਂ ਅਸੀਂ ਸਿੱਖਾਂ ਵੱਲੋਂ ਜੁਝਾਰੂ ਸੰਘਰਸ਼ ਦੇ ਦੌਰਾਨ TC ਦੇ ਬੇਰ ਲਾਉਣ ਦੀ ਗੱਲ ਕਰਦੇ ਆ ਤੇ ਬਹੁਤ ਵਾਰ ਗੱਲ ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਜਾਂ ਬੇਅੰਤੇ ਬੁੱਚੜ ਤੇ ਆ ਕੇ ਮੁੱਕ ਜਾਂਦੀ ਹੈ। ਬਹੁਤ ਸਾਰੇ ਐਸੇ TC ਦੇ ਬੇਰ ਜੂਨ 84 ਵੇਲੇ ਜੇਲ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਇੰਚਾਰਜ ਸੀ IG ਕਿ ਕੌਣ ਕਟੋਚ ਨੂਰਪੁਰ ਦਾ ਸੀ, ਹਿਮਾਚਲ ਦਾ, ਉਹਨੇ ਈਵਨ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖਿਆ, ਛੋਟੇ ਬੱਚੇ ਵੀ ਸੀ ਜੂਨ 84 'ਚ ਫੜੇ ਹੋਏ, ਉਹਨਾਂ ਨੂੰ ਵੀ ਜਿੰਦੇ ਸੁੱਖੇ ਔਰਾਂ ਨੇ ਚੰਡੀਗੜ੍ਹ ਦੇ ਵਿੱਚ ਕਟੋਚ ਨੂੰ ਸਜ਼ਾ ਯਾਫਤਾ ਕੀਤਾ ਸੀ। ਔਰ ਇਹ BN ਸ਼ਰਮਾ ਸਿਟਿੰਗ ਜਨਰਲ, ਲੈਫਟੀਨੈਂਟ ਜਨਰਲ, ਜਿਹਨੇ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਇਹਨੂੰ ਮਹੀਨਾ ਨਹੀਂ ਸੀ ਪੈਣ ਦਿੱਤਾ, ਇਹਨੂੰ ਸਜ਼ਾ ਯਾਫਤਾ ਕੀਤਾ ਸੀ। ਔਰ ਇਹਨੂੰ ਭੁਲਾ ਦਿੱਤਾ ਸੀ ਬਲਵਿੰਦਰ ਸਿੰਘ ਜਟਾਣਾ ਨੂੰ ਕਿ ਭਾਈ ਉਹਨੇ ਕਿੰਨੀ ਕੁਰਬਾਨੀ ਕੀਤੀ। ਇਹ ਸਿੱਧੂ ਮੂਸੇਵਾਲਾ ਨੇ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਔਰ ਇਸ ਦੇ ਉੱਤੇ ਗੀਤ ਗਾਇਆ, ਤੇ ਫਿਰ ਅਗਲੇ ਇੱਕ ਹਫ਼ਤੇ ਸਭ ਤੋਂ ਜ਼ਿਆਦਾ ਗੂਗਲ ਤੇ ਰਿਸਰਚ ਟੌਪਿਕ ਜਿਹੜਾ ਉਹ ਬਲਵਿੰਦਰ ਸਿੰਘ ਜਟਾਣਾ ਦਾ ਸੀ। ਤੇ ਇਸ ਚੋਂ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਯਾਦ ਦਹਾਨੀ ਕਰਵਾਈ ਗਈ ਕਿ ਇਸ ਯੋਧੇ ਦੀ ਫੋਟੋ ਜਿਹੜੀ ਹੈ ਉਹ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲਾਓ, ਔਰ ਉਹ ਪਿਕਚਰ ਜਿਹੜੀ ਹੈ ਸੁਸ਼ੋਭਿਤ ਕੀਤੀ ਗਈ। ਸੋ ਮੈਂ ਸਮਝਦਾ ਮੈਂ ਕਿਉਂਕਿ ਸੁਸ਼ੋਭਿਤ ਅਜੇ ਤਾਜ਼ਾ ਕੀਤੀ ਗਈ ਹੈ, ਤੇ ਇਸ ਵਾਰ ਵੀ ਇਹਨਾਂ ਮੀਂਹਾਂ ਦੇ ਚੱਲਦਿਆਂ ਇਹ ਗੇਟ ਖੋਲ ਕੇ ਫਲੱਡ ਗੇਟ ਪੌਂਗ ਡੈਮ ਔਰ ਥੀ ਡੈਮ ਔਰ ਸਤਲੁਜ ਦੇ ਜ਼ਿਆਦਾ ਨੁਕਸਾਨ ਕਰ ਸਕਦੇ ਸੀ। ਲੇਕਿਨ ਥੈਂਕਸ ਟੂ ਭਾਈ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਜੁਝਾਰੂ ਯੋਧਿਆਂ ਦੀ ਬਦੌਲਤ, ਜਿਨ੍ਹਾਂ ਨੇ ਇਹ ਦੱਸਿਆ ਹੋਇਆ ਕਿ ਵੀ ਸਾਨੂੰ ਤੁਹਾਡੇ ਗੁਪਤ ਹਮਲਿਆਂ ਦਾ ਵੀ ਪਤਾ ਹੈ ਔਰ ਸਾਨੂੰ ਤੁਹਾਡੇ ਜਿਹੜੇ ਫਰੰਟ 'ਚ ਤੁਸੀਂ ਆ ਕੇ ਕਰਦੇ ਹੋ ਇਹਨਾਂ ਦਾ ਵੀ ਪਤਾ ਹੈ। ਔਰ ਹੁਣ ਵੀ ਜਿਹੜੇ ਇਹਨਾਂ ਨੇ ਬਾਹਰ ਕਿਲਿੰਗ ਸਪਰੀ ਸਿੱਖਾਂ ਦੀ ਸ਼ੁਰੂ ਕੀਤੀ ਹੈ, ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਜੇ ਇਹ ਨਾ ਹਟੇ ਤਾਂ ਫਿਰ ਇਹ ਚੈਲੰਜ ਤਾਂ ਇਸ ਤੋਂ ਬਿਹਤਰ, ਸਿੱਖਾਂ ਤੋਂ ਬਿਹਤਰ ਹੋਰ ਇਹਨੂੰ ਕੌਣ ਡੀਲ ਕਰ ਸਕਦਾ ਹੈ। ਸਾਨੂੰ ਲੁਕਵੇਂ ਹਮਲੇ ਦਾ ਪਤਾ ਨਹੀਂ ਲੱਗਦਾ, ਜਦੋਂ ਇਸ ਕਿਸਮ ਦਾ ਪਤਾ ਹੋ ਜਾਏ ਵੀ ਦੁਸ਼ਮਣ ਕੀ ਕਰ ਰਿਹਾ ਫਿਰ ਜਿਹੜਾ ਸਾਡੇ ਜਿੰਦੇ ਸੁੱਖੇ ਔਰ ਸਾਡੇ ਯੋਧੇ ਜਿਹੜੇ ਨੇ ਉਹਨਾਂ ਦੀ ਕੋਈ ਕਮੀ ਨਹੀਂ ਹੈ ਪੰਥ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।